ਬਾਬਾ ਜੀ ਕਹਿੰਦੇ ਸਨ, ਔਲਾਦ ਲਾਠੀ ਹੁੰਦੀ ਏ, ਯਾਨੀ ਕਿ ਬੁਢਾਪੇ ਦਾ ਸਹਾਰਾ ਹੁੰਦੀ ਏ। ਲੇਕਿਨ ਉਸ ਬੰਦੇ ਤੇ ਕੀ ਬੀਤਦੀ ਹੋਵੇਗੀ, ਉਹੀ ਲਾਠੀ ਜਿਹਦੇ ਸਿਰ ਵਿੱਚ ਆਣ ਵੱਜੇ। ਸੋਨਾ ਗੱਖੜ ਦੇ ਪਿਆਰੇ ਦੋਸਤੋ, ਕਹਿੰਦੇ ਨੇ ਘਰ ਦੀ ਅਸਲੀ ਰੌਣਕ ਵੱਡੇ ਵਡੇਰੇ ਹੁੰਦੇ ਨੇ, ਪਰ ਜਦੋਂ ਇਨਸਾਨ ਦੇ ਸਿਰ ਤੇ ਅਮੀਰ ਹੋਣ ਦਾ ਭੂਤ ਸਵਾਰ ਹੋ ਜਾਏ ਤੇ ਸਭ ਤੋਂ ਪਹਿਲਾਂ ਉਹੀ ਵੱਡੇ ਵਡੇਰੇ ਉਹਨੂੰ ਬੋਝ ਲੱਗਣ ਲੱਗ ਪੈਂਦੇ ਨੇ। ਅੱਜ ਦੀ ਇਹ ਕਹਾਣੀ ਸਿਰਫ ਇੱਕ ਕਿੱਸਾ ਨਹੀਂ, ਪੰਜਾਬ ਦੇ ਹਰ ਉਸ ਬੇਟੇ ਲਈ ਇੱਕ ਸਬਕ ਏ ਜੋ ਬਾਪ ਦੇ ਬੁਢਾਪੇ ਦੀ ਲਾਠੀ ਨੂੰ ਕਬਾੜਖਾਨਾ ਸਮਝ ਲੈਂਦਾ ਏ। ਇੱਕ ਮਾਸੂਮ ਬੱਚੇ ਨੇ ਆਪਣੇ ਬਾਪ ਨੂੰ ਕੀ ਸਿਖਾਇਆ, ਚਲੋ ਸੁਣਨੇ ਆ ਅੱਜ ਦੀ ਇਹ ਦਿਲ ਹਿਲਾਉਣ ਵਾਲੀ ਦਾਸਤਾਨ। ਦੋਸਤੋ, ਇਹ ਗੱਲ ਏ ਚੌਧਰੀ ਹਾਸ਼ਮ ਦੀ। ਹਾਸ਼ਮ ਕੋਲ ਅੱਜ ਸਭ ਕੁਝ ਸੀ, ਬੜੀ ਹਵੇਲੀ, ਨਵਾਂ ਟਰੈਕਟਰ ਔਰ ਸ਼ਹਿਰ ਵਿੱਚ ਕਾਰੋਬਾਰ, ਪਰ ਇਹ ਸਭ ਕੁਝ ਉਹਨੂੰ ਪਲੇਟ 'ਚ ਰੱਖਿਆ ਨਹੀਂ ਸੀ ਮਿਲਿਆ। ਇੱਕ ਵਕਤ ਸੀ ਜਦੋਂ ਹਾਸ਼ਮ ਦਾ ਪਿਓ ਬਾਬਾ ਕਰੀਮ ਫਟੇ ਹੋਏ ਕੱਪੜਿਆਂ ਨਾਲ ਪੂਰਾ ਦਿਨ ਧੁੱਪ ਦੇ ਵਿੱਚ ਹਲ ਚਲਾਉਂਦਾ ਸੀ। ਲੋਕ ਕਹਿੰਦੇ ਸਨ, ਕਰੀਮਿਆ ਥੋੜਾ ਆਰਾਮ ਵੀ ਕਰ ਲਿਆ ਕਰ। ਤੇ ਬਾਬਾ ਕਰੀਮ ਹੱਸ ਕੇ ਕਹਿੰਦਾ, ਓਏ ਮੇਰਾ ਹਾਸ਼ਮ ਪੜ੍ਹ ਲਿਖ ਕੇ ਵੱਡਾ ਅਫਸਰ ਬਣੇਗਾ। ਮੇਰੀ ਥਕਾਵਟ ਉਹਦਾ ਚਿਹਰਾ ਵੇਖ ਕੇ ਖਤਮ ਹੋ ਜਾਂਦੀ ਹੈ। ਬਾਬੇ ਕਰੀਮ ਨੇ ਆਪਣੀ ਜਵਾਨੀ, ਆਪਣੀ ਸਿਹਤ, ਆਪਣੀ ਹਰ ਖੁਸ਼ੀ ਆਪਣੇ ਪੁੱਤਰ ਤੇ ਵਾਰ ਦਿੱਤੀ ਸੀ। ਵਕਤ ਗੁਜ਼ਰਿਆ, ਹਾਸ਼ਮ ਅਮੀਰ ਹੋ ਗਿਆ ਤੇ ਸ਼ਹਿਰ ਦੀ ਇੱਕ ਪੜ੍ਹੀ ਲਿਖੀ ਕੁੜੀ ਨਾਲ ਉਹਨੇ ਨਿਕਾਹ ਕਰ ਲਿਆ। ਹਵੇਲੀ ਵਿੱਚ ਨਵੇਂ-ਨਵੇਂ ਫਰਨੀਚਰ ਆ ਗਏ ਤੇ ਉਹਦੇ ਨਾਲ ਬਾਬੇ ਕਰੀਮ ਦੀ ਕਦਰ ਘਟ ਗਈ। ਬਾਬਾ ਕਰੀਮ ਹੁਣ ਬੁੱਢਾ ਹੋ ਚੁੱਕਾ ਸੀ, ਅੱਖਾਂ ਤੋਂ ਨਜ਼ਰ ਵੀ ਘੱਟ ਆਉਂਦਾ ਸੀ ਔਰ ਹੱਥ ਵੀ ਕੰਬਦੇ ਸਨ। ਇੱਕ ਦਿਨ ਦੁਪਹਿਰ ਦੇ ਵਕਤ ਹਾਸ਼ਮ ਦੀ ਬੀਵੀ ਨੇ ਘਰ ਵਿੱਚ ਤਮਾਸ਼ਾ ਖੜਾ ਕਰ ਦਿੱਤਾ। ਉਹਨੇ ਕਿਹਾ, ਹਾਸ਼ਮ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ, ਤੁਹਾਡੇ ਬਾਪ ਦੇ ਕਮਰੇ ਵਿੱਚੋਂ ਦਵਾਈਆਂ ਦੀ ਤੇ ਪੁਰਾਣੇ ਕੱਪੜਿਆਂ ਦੀ ਸਮੈਲ ਆਉਂਦੀ ਏ। ਅੱਜ ਮੇਰੀ ਸ਼ਹਿਰ ਤੋਂ ਸਹੇਲੀਆਂ ਨੇ ਆਣਾ ਏ, ਮੈਂ ਨਹੀਂ ਚਾਹੁੰਦੀ ਕਿ ਉਹ ਮੇਰੇ ਸਹੁਰੇ ਨੂੰ ਇਸ ਹਾਲ ਵਿੱਚ ਵੇਖਣ। ਇਹਨਾਂ ਨੂੰ ਪਿਛਲੀ ਕੋਠੜੀ ਦੇ ਵਿੱਚ ਸ਼ਿਫਟ ਕਰ ਦਿਓ ਤਾਂ ਕਿ ਉੱਥੇ ਕਿਸੇ ਦੀ ਨਜ਼ਰ ਨਾ ਪਵੇ। ਹਾਸ਼ਮ ਪਹਿਲੇ ਤੇ ਥੋੜਾ ਝਿਜਕਿਆ, ਪਰ ਬੀਵੀ ਦੇ ਅੱਗੇ ਹਾਰ ਮੰਨ ਲਈ। ਉਹ ਬਾਬਾ ਕਰੀਮ ਦੇ ਕਮਰੇ ਵਿੱਚ ਗਿਆ। ਬਾਬਾ ਜੀ ਉਸ ਵਕਤ ਤਸਬੀਹ ਪੜ੍ਹ ਰਹੇ ਸਨ। ਹਾਸ਼ਮ ਨੇ ਨਜ਼ਰਾਂ ਝੁਕਾ ਕੇ ਕਿਹਾ, ਅੱਬਾ ਜੀ ਗੱਲ ਇਹ ਵੇ ਕਿ ਥੋੜੇ ਦਿਨਾਂ ਲਈ ਤੁਸੀਂ ਪਿਛਲੀ ਕੋਠੜੀ ਵਿੱਚ ਚਲੇ ਜਾਓ, ਉੱਥੇ ਸ਼ੋਰ ਘੱਟ ਹੁੰਦਾ ਏ, ਤੁਸੀਂ ਸਕੂਨ ਨਾਲ ਆਰਾਮ ਕਰੋਗੇ। ਬਾਬਾ ਕਰੀਮ ਦੁਸ਼ਮਣ ਨਹੀਂ ਸਨ, ਉਹ ਤੇ ਬਾਪ ਸਨ। ਉਹਨਾਂ ਨੇ ਤਸਬੀਹ ਰੋਕੀ ਤੇ ਹਾਸ਼ਮ ਵੱਲ ਵੇਖਿਆ। ਉਹਨਾਂ ਦੀ ਅੱਖਾਂ ਵਿੱਚ ਆਂਸੂ ਸਨ, ਪਰ ਇੱਕ ਗਹਿਰਾ ਦੁੱਖ ਵੀ ਸੀ। ਉਹਨਾਂ ਨੇ ਸਿਰਫ ਇੰਨਾ ਕਿਹਾ, ਪੁੱਤਰ ਮੈਨੂੰ ਕੋਠੜੀ ਦੀ ਦੂਰੀ ਦੁੱਖ ਨਹੀਂ ਦਿੰਦੀ, ਦੁੱਖ ਤੇ ਇਹ ਵੇ ਕਿ ਮੇਰੇ ਆਪਣੇ ਪੁੱਤਰ ਦੇ ਦਿਲ ਵਿੱਚ ਮੇਰੇ ਲਈ ਜਗ੍ਹਾ ਘੱਟ ਹੋ ਗਈ ਹੈ। ਬਾਬਾ ਕਰੀਮ ਨੇ ਕੰਬਦੇ ਹੋਏ ਹੱਥਾਂ ਨਾਲ ਆਪਣੀ ਲਾਠੀ ਫੜੀ ਤੇ ਆਪਣਾ ਇੱਕ ਪੁਰਾਣਾ ਸੰਦੂਕ ਚੁੱਕ ਕੇ ਕੋਠੜੀ ਵੱਲ ਟੁਰ ਪਏ। ਉੱਥੇ ਨਾ ਕੋਈ ਖਿੜਕੀ ਸੀ, ਨਾ ਕੋਈ ਪੰਖਾ, ਬਸ ਇੱਕ ਪੁਰਾਣੀ ਚਾਰਪਈ ਸੀ ਤੇ ਮਿੱਟੀ ਦੀਆਂ ਦੀਵਾਰਾਂ। ਦਿਨ ਗੁਜ਼ਰ ਗਏ। ਹਾਸ਼ਮ ਦੇ ਘਰ ਰੌਣਕਾਂ ਸਨ, ਪਰ ਪਿੱਛੇ ਕੋਠੜੀ ਵਿੱਚ ਮੌਤ ਵਰਗੀ ਖਾਮੋਸ਼ੀ ਸੀ। ਹਾਸ਼ਮ ਦਾ ਬੇਟਾ ਜ਼ੈਨ ਅਕਸਰ ਕੋਠੜੀ ਵਿੱਚ ਜਾ ਕੇ ਬਾਬਾ ਜੀ ਦੇ ਕੋਲ ਬੈਠਾ ਰਹਿੰਦਾ ਸੀ। ਇੱਕ ਦਿਨ ਹਾਸ਼ਮ ਖੇਤਾਂ ਤੋਂ ਘਰ ਆਇਆ ਤੇ ਵੇਖਿਆ ਕਿ ਜ਼ੈਨ ਬਾਹਰ ਸੇਨ ਵਿੱਚ ਬਹਿ ਕੇ ਪੁਰਾਣੀ ਜੀ ਲੱਕੜੀ ਨੂੰ ਛੁਰੀ ਨਾਲ ਛਿੱਲ ਰਿਹਾ ਹੈ। ਹਾਸ਼ਮ ਨੇ ਕੋਲ ਜਾ ਕੇ ਪੁੱਛਿਆ, ਜ਼ੈਨ ਪੁੱਤਰ ਕੀ ਕਰ ਰਿਹਾ ਹੈ, ਹੱਥ ਨੂੰ ਕੱਟ ਲੱਗ ਜਾਏਗਾ। ਜ਼ੈਨ ਬੜੀ ਮਾਸੂਮੀਅਤ ਨਾਲ ਕਹਿੰਦਾ, ਅੱਬਾ ਜੀ ਮੈਂ ਤੁਹਾਡੇ ਲਈ ਇੱਕ ਸ਼ਾਨ ਵਾਲੀ ਲਾਠੀ ਤਿਆਰ ਕਰ ਰਿਹਾ ਹਾਂ। ਹਾਸ਼ਮ ਹੱਸਿਆ ਤੇ ਕਹਿਣ ਲੱਗਾ, ਮੈਨੂੰ ਇਸ ਦੀ ਕੋਈ ਲੋੜ ਨਹੀਂ। ਜ਼ੈਨ ਨੇ ਬੜੇ ਰੁੱਖੇ ਜਿਹੇ ਲਹਿਜੇ ਵਿੱਚ ਕਿਹਾ, ਅੱਬਾ ਜੀ ਜਦੋਂ ਤੁਸੀਂ ਦਾਦਾ ਜੀ ਜਿੰਨੇ ਬੁੱਢੇ ਹੋ ਜਾਓਗੇ ਤੇ ਮੈਂ ਵੀ ਤੁਹਾਨੂੰ ਪਿਛਲੀ ਕੋਠੜੀ ਵਿੱਚ ਭੇਜਣਾ ਹੈ, ਉੱਥੇ ਤੁਹਾਨੂੰ ਚੱਲਣ ਵਾਸਤੇ ਇਸ ਸੋਟੀ ਦੀ ਲੋੜ ਪਵੇਗੀ। ਜ਼ੈਨ ਦੀ ਇਹ ਗੱਲ ਹਾਸ਼ਮ ਦੇ ਕਲੇਜੇ ਵਿੱਚ ਤੀਰ ਵਾਂਗੂ ਲੱਗੀ। ਉਹਨੂੰ ਲੱਗਿਆ ਜਿਵੇਂ ਕੋਠੜੀ ਦੀ ਮਿੱਟੀ ਉਹਨੂੰ ਬੁਲਾ ਰਹੀ ਹੈ। ਉਹਨੂੰ ਯਾਦ ਆਇਆ ਕਿ ਕੱਲ ਉਹਨੇ ਵੀ ਬੁੱਢਿਆ ਹੋਣਾ ਹੈ ਤੇ ਜ਼ੈਨ ਉਹਦਾ ਪੁੱਤਰ ਹੈ। ਹਾਸ਼ਮ ਨੇ ਉੱਥੇ ਹੀ ਜ਼ਮੀਨ ਤੇ ਬਹਿ ਕੇ ਰੋਣਾ ਸ਼ੁਰੂ ਕਰ ਦਿੱਤਾ। ਉਹ ਭੱਜਦਾ ਹੋਇਆ ਕੋਠੜੀ ਵਿੱਚ ਗਿਆ। ਬਾਬਾ ਕਰੀਮ ਉਸ ਵਕਤ ਹਨੇੜੀ ਕੋਠੜੀ 'ਚ ਬਹਿ ਕੇ ਸਾਦੀ ਜੀ ਰੋਟੀ ਖਾ ਰਹੇ ਸਨ। ਹਾਸ਼ਮ ਨੇ ਬਾਪ ਦੇ ਹੱਥ ਵਿੱਚੋਂ ਰੋਟੀ ਖੋਹ ਲਈ ਤੇ ਉਹਨਾਂ ਦੇ ਪੈਰਾਂ ਵਿੱਚ ਗਿਰ ਗਿਆ। ਅੱਬਾ ਜੀ ਮੈਨੂੰ ਮਾਫ ਕਰ ਦਿਓ, ਮੈਂ ਤੇ ਅੰਧਾ ਹੋ ਗਿਆ ਸਾਂ। ਮੈਨੂੰ ਮੇਰੀ ਲਾਠੀ ਯਾਨੀ ਕਿ ਮੇਰੇ ਪੁੱਤਰ ਨੇ ਅੱਜ ਸਬਕ ਸਿਖਾਇਆ ਹੈ ਕਿ ਮੈਂ ਇੱਕ ਬਹੁਤ ਵੱਡਾ ਗੁਨਾਹ ਕਰ ਰਿਹਾ ਵਾਂ। ਹਾਸ਼ਮ ਨੇ ਆਪਣੇ ਹੱਥਾਂ ਨਾਲ ਬਾਪ ਨੂੰ ਚੁੱਕਿਆ, ਆਪਣੇ ਹੱਥਾਂ ਨਾਲ ਉਹਨਾਂ ਦਾ ਚਿਹਰਾ ਸਾਫ਼ ਕੀਤਾ ਤੇ ਉਹਨਾਂ ਨੂੰ ਵਾਪਸ ਆਪਣੀ ਹਵੇਲੀ ਵਿੱਚ ਲੈ ਕੇ ਆਇਆ। ਉਹਨੇ ਆਪਣੀ ਬੀਵੀ ਨੂੰ ਵੀ ਸਾਫ਼ ਕਹਿ ਦਿੱਤਾ ਕਿ ਜੇ ਤੂੰ ਇਸ ਘਰ ਵਿੱਚ ਰਹਿਣਾ ਹੈ ਤੇ ਮੇਰੇ ਬਾਪ ਦੀ ਕਦਰ ਕਰਨੀ ਪਏਗੀ, ਵਰਨਾ ਮੇਰੇ ਲਈ ਮੇਰੇ ਬਾਪ ਦੀ ਦੁਆ ਹੀ ਕਾਫੀ ਹੈ। ਦੋਸਤੋ, ਸੋਨਾ ਗੱਖੜ ਦੇ ਇਸ ਕਿੱਸੇ ਤੋਂ ਇਹ ਸਬਕ ਮਿਲਦਾ ਹੈ ਕਿ ਔਲਾਦ ਉਹੀ ਫਸਲ ਕੱਟਦੀ ਹੈ ਜੋ ਮਾਂ-ਬਾਪ ਬੋ ਗਏ ਹੁੰਦੇ ਨੇ। ਮਾਂ-ਬਾਪ ਬੋਝ ਨਹੀਂ ਹੁੰਦੇ, ਉਹ ਤੇ ਉਹੀ ਦਰਖਤ ਹੁੰਦੇ ਨੇ ਜਿਨ੍ਹਾਂ ਦੀ ਛਾਂ ਥੱਲੇ ਪੂਰਾ ਘਰ ਸਕੂਨ ਪਾਉਂਦਾ ਹੈ। ਆਪਣੇ ਬਜ਼ੁਰਗਾਂ ਦੀ ਕਦਰ ਕਰੋ, ਇਸ ਤੋਂ ਪਹਿਲਾਂ ਕਿ ਕੱਲ ਤੁਹਾਡੀ ਔਲਾਦ ਤੁਹਾਡੇ ਨਾਲ ਉਹੀ ਸਲੂਕ ਕਰੇ ਜੋ ਤੁਸੀਂ ਆਪਣੇ ਮਾਂ-ਬਾਪ ਨਾਲ ਕੀਤਾ ਸੀ। ਅਗਲੀ ਦਾਸਤਾਨ ਤੱਕ ਆਪਣੇ ਮੇਜ਼ਬਾਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।